ਇੱਥੇ ਸਾਡੇ ਕੋਲ ਹੁਣ ਜਿਹੜੀ ਜਾਣਕਾਰੀ ਆਈ ਆ ਵੀ 3 ਤਰ੍ਹਾਂ ਦੇ ਸੰਵਿਧਾਨ ਅਕਾਲੀ ਦਲ ਦੇ ਰਹੇ ਹੈਗੇ ਆ। ਜਿਹੜਾ 1974 ਵਾਲਾ ਸੰਵਿਧਾਨ ਆ, ਉਸ ਸੰਵਿਧਾਨ ਵਿੱਚ ਲਿਖਿਆ ਗਿਆ ਵੀ ਅਕਾਲੀ ਦਲ ਦਾ ਹਰ ਮੈਂਬਰ ਗੁਰਸਿੱਖ ਅੰਮ੍ਰਿਤਧਾਰੀ ਹੋਵੇਗਾ ਔਰ ਉਹ ਗੁਰਸਿੱਖ ਅੰਮ੍ਰਿਤਧਾਰੀ ਹੀ ਅੱਗੇ ਡੈਲੀਗੇਟ ਚੁਣਨਗੇ, ਡੈਲੀਗੇਟ ਬਣਨਗੇ। ਉਹਨਾਂ ਡੈਲੀਗੇਟਾਂ ਵਿੱਚੋਂ ਇੱਕ ਗੁਰਸਿੱਖ ਤੇ ਅੰਮ੍ਰਿਤਧਾਰੀ ਜਿਹੜਾ ਪ੍ਰਧਾਨ ਹੈਗਾ ਅਕਾਲੀ ਦਲ ਦਾ ਚੁਣਿਆ ਜਾਵੇਗਾ। ਉਹਦੇ ਚੋਂ ਜ਼ਿਲ੍ਹਾ ਜਥੇਦਾਰ ਤੇ ਮੰਡਲ ਜਥੇਦਾਰ ਵੀ ਗੁਰਸਿੱਖ ਤੇ ਅੰਮ੍ਰਿਤਧਾਰੀ ਹੋਣਗੇ। 1974 ਵਾਲੇ ਇਸ ਸੰਵਿਧਾਨ ਵਿੱਚ ਤਬਦੀਲੀ ਹੁੰਦੀ ਆ 1987 ਵਿੱਚ ਆ ਕੇ, ਜਦੋਂ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣਦੇ ਆ। ਉਹਨੇ ਕੋਈ ਬਹੁਤ ਵੱਡੀਆਂ ਤਬਦੀਲੀਆਂ ਨਹੀਂ ਕੀਤੀਆਂ। ਉਹਨਾਂ ਨੇ ਇਹ ਹੋਇਆ ਵੀ ਜਿਹੜਾ ਅੰਮ੍ਰਿਤਧਾਰੀ ਵਾਲੀ ਮੱਦ ਸੀ ਉਹਦੇ ਵਿੱਚ ਪਾਤਾ ਵੀ ਕੇਸਾਧਾਰੀ ਗੁਰਸਿੱਖ ਆ ਜਿਹੜੇ ਨਾ, ਵੀ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ, ਕੇਸ ਰੱਖੇ ਹੋਏ ਨੇ, ਥੋੜਾ ਜਿਹਾ ਹੈਗਾ ਵੀ ਕੁਝ ਦਾੜੀ ਵੀ ਕੱਟਦੇ ਨੇ। ਸੋ ਇਹ ਥੋੜੀ ਜਿਹੀ ਰਿਲੈਕਸੇਸ਼ਨ ਆਈ ਆ ਉਹਦੇ ਵਿੱਚ, ਹਨਾ, ਵੀ ਜਿਹੜੇ ਕੇਸਾਧਾਰੀ ਨੇ ਸਿੱਖ ਪਰਿਵਾਰਾਂ ਚ ਪੈਦਾ ਹੋਏ ਨੇ ਵੀ ਉਹ ਜਿਹੜੇ ਅਕਾਲੀ ਦਲ ਦੇ ਮੈਂਬਰ ਬਣ ਸਕਦੇ ਹੈਗੇ ਆ। ਪਰ 2004 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਸੰਵਿਧਾਨ ਲਿਖਵਾਇਆ ਉਹਦੇ ਵਿੱਚ ਸਾਰਿਆਂ ਨੂੰ, ਹਿੰਦੂ, ਮੁਸਲਮਾਨ, ਈਸਾਈ, ਸਾਰਿਆਂ ਨੂੰ ਖੁੱਲਾ ਕਰਤਾ ਵੀ ਕੋਈ ਵੀ ਮੈਂਬਰ ਬਣ ਸਕਦਾ ਔਰ ਕੋਈ ਵੀ ਜਿਹੜਾ ਪ੍ਰਧਾਨ ਹੈ ਜਿਹੜਾ ਬਣ ਸਕਦਾ। ਹੁਣ ਇਹ ਹਾਲੇ ਤਾਂ ਉਹਨਾਂ ਨੂੰ ਲੱਗਦਾ ਵੀ ਸਾਡੇ ਹੱਕ 'ਚ ਗੱਲ ਜਾ ਰਹੀ ਆ। ਜਦੋਂ ਕੋਈ ਵੀ ਹਿੰਦੂ, ਮੁਸਲਿਮ, ਈਸਾਈ ਕੋਈ ਵੀ ਆ ਸਕਦਾ ਤਾਂ ਅਗਲੇ 50 ਸਾਲਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਕੋਈ ਹਿੰਦੂ ਜਾਂ ਕੋਈ ਮੁਸਲਮਾਨ ਵੀ ਹੋ ਸਕਦਾ, ਕੋਈ ਈਸਾਈ ਵੀ ਹੋ ਸਕਦਾ। ਸੋ ਉਹਨਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਵੀ ਅਸੀਂ ਕਿੰਨਾ ਵੱਡਾ ਜਿਹੜਾ ਕੁਹਾੜਾ ਆਪਣੇ ਪੈਰਾਂ ਤੇ ਮਾਰ ਰਹੇ ਹੈਗੇ ਆ। ਸੋ ਜਿਹੜੀਆਂ ਪੰਥਕ ਦਰਦ ਵਾਲੀਆਂ ਜਥੇਬੰਦੀਆਂ, ਉਹਨਾਂ ਨੇ ਤਖਤ ਸਾਹਿਬਾਨ ਤੇ ਇਹੋ ਹੀ ਪੇਸ਼ਕਸ਼ ਕਰੀ ਆ ਵੀ 1974 ਵਾਲੇ ਸੰਵਿਧਾਨ ਅਧੀਨ ਆ ਜਿਹੜੀ ਭਰਤੀ ਖੋਲੀ ਜਾਵੇ। ਸੋ ਉਸ ਸੰਵਿਧਾਨ ਨੂੰ ਕੇਂਦਰ ਮੰਨ ਕੇ ਘੱਟੋ ਘੱਟ ਜਿਹੜੀ ਲੀਡਰਸ਼ਿਪ ਆ ਅਕਾਲੀ ਦਲ ਦੀ, ਉਹ ਅੰਮ੍ਰਿਤਧਾਰੀ ਹੋਣੀ ਚਾਹੀਦੀ ਹੈਗੀ ਆ। ਸੋ ਕੋਰ ਐਂਡ ਪੈਰੀਫਰੀ ਦਾ ਜਿਹੜਾ ਰਿਸ਼ਤਾ ਹੈਗਾ ਵੀ ਜਿਹੜੇ ਪੈਰੀਫਰੀ ਤੇ ਆ ਉਹ ਸਿੱਖ ਕਲਚਰ ਨਾਲ ਸੰਬੰਧਿਤ ਹੋਣ, ਵੀ ਜਿਨ੍ਹਾਂ ਨੇ ਕੇਸ ਰੱਖੇ ਹੋਏ ਆ ਜਾਂ ਦਾੜੀ ਕੱਟੀ ਹੋਈ ਆ ਪਰ ਸਿੱਖਾਂ ਦੇ ਘਰ 'ਚ ਪੈਦਾ ਹੋਏ ਆ, ਸਿੱਖ ਮਾਂ ਪੇਪ ਦੇ ਪੇ ਦੇ ਪੈਦਾ ਹੋਇਆ, ਉਹਨਾਂ ਦੇ ਨਾਂ ਨਾਲ ਕੌਰਿਆ ਸਿੰਘ ਲੱਗਦਾ ਹੈਗਾ, ਜਾਂ ਬਹੁਤ ਸਾਰਿਆਂ ਨੇ ਕੇਸ ਵੀ ਕਟਾਏ ਹੋਏ ਆ। ਉਹ ਬੰਦੇ ਅਕਾਲੀ ਦਲ ਦੇ ਸਮਰਥਕ ਹੋ ਸਕਦੇ ਆ ਜਾਂ ਬਹੁਤ ਦੂਰ ਜਾ ਕੇ ਮੈਂਬਰ ਵੀ ਹੋ ਸਕਦੇ ਆ, ਪਰ ਉਹ ਲੀਡਰਸ਼ਿਪ ਵਿੱਚ ਨਹੀਂ ਆ ਸਕਦੇ। ਸੋ ਲੀਡਰਸ਼ਿਪ ਕੋਰ ਪਿਓਰਲੀ ਜਿਹੜੀ ਹੈਗੀ ਆ ਵੀ ਉਹ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਹੋਣੀ ਚਾਹੀਦੀ ਆ। ਅਕਾਲੀ ਦਲ ਇਸ ਤੋਂ ਜਿਹੜਾ ਹੈਗਾ ਡਰ ਰਿਹਾ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਲੇ ਦੁਆਲੇ ਜਿਹੜੀ ਕਿਚਨ ਕੈਬਨਿਟ ਖੜੀ ਕਰ ਲਈ ਹੋਈ ਆ, ਉਹ ਸਾਰੇ ਹੀ ਤੁਸੀਂ ਦੇਖੋ ਵੀ ਵੱਡਿਆਂ ਘਰਾਂ ਦੇ, ਅਮੀਰ ਘਰਾਂ ਦੇ ਕਾਕੇ ਹੈਗੇ ਆ। ਉਹਨਾਂ ਦੇ ਤਾਂ ਨਾਵਾਂ ਨਾਲ ਸਿੰਘ ਵੀ ਨਹੀਂ ਲੱਗਦਾ। ਬੰਟੀ ਰਮਾਣਾ ਹਨਾ, ਵੀ ਇਹਦੇ ਨਾਲ ਸਿੰਘ ਨਹੀਂ ਲੱਗ ਰਿਹਾ ਹੈਗਾ ਨਾ। ਹੋਰ ਰੋਜੀ ਬਰਕੰਦੀ, ਮਤਲਬ ਕਿ ਤੁਸੀਂ ਦੇਖੋ ਵੀ ਕੋਈ ਨਾਂ ਹੀ ਨਹੀਂ ਲੱਗਦਾ ਨਹੀਂ ਵੀ ਗੁਰਸਿੱਖਾਂ ਵਾਲਾ ਨਾਂ ਹੋਊਗਾ ਨਾ। ਸੋ ਇਸੇ ਤਰ੍ਹਾਂ ਹੀ ਹੋਰ ਬਹੁਤ ਨਾ, ਉਹ ਪਹਿਲਾਂ ਸੀਗਾ ਜਿਹੜਾ ਇੱਕ ਮਾਰ ਦਿੱਤਾ ਵਿੱਕੀ ਮਿੱਡੂ ਖੇੜਾ। ਇਹ ਲੋਕ ਅਕਾਲੀ ਦਲ ਦੇ ਲੀਡਰ ਬਣੇ ਹੋਏ ਨੇ, ਜਿਨ੍ਹਾਂ ਦੇ ਨਾਵਾਂ ਨਾਲ ਸਿੰਘ ਵੀ ਨਹੀਂ ਲੱਗ ਰਿਹਾ, ਉਹ ਅਕਾਲੀ ਦਲ ਦੇ ਲੀਡਰ ਬਣੇ ਹੋਏ ਨੇ। ਸੋ ਸੁਖਬੀਰ ਸਿੰਘ ਬਾਦਲ ਤੇ ਉਹਦੀ ਕਿਚਨ ਕੈਬਨਿਟ ਨਹੀਂ ਚਾਹੁੰਦੀ ਵੀ ਅਕਾਲੀ ਦਲ ਦੀ ਭਰਤੀ ਆ ਜਿਹੜੀ ਉਹ ਅੰਮ੍ਰਿਤਧਾਰੀ ਗੁਰਸਿੱਖਾਂ ਰਾਹੀਂ, ਜਿਸ ਤਰ੍ਹਾਂ ਝੀਂਡਾ ਸਾਹਿਬ ਨੇ ਉਹਨਾਂ ਰਾਹੀਂ ਹੋਵੇ, ਜਾਂ ਸਾਧੂ ਸਿੰਘ ਅਮੈਦਪੁਰੀ ਰਾਹੀਂ ਹੋਵੇ, ਜਾਂ ਜਿਹੜੇ ਵਡਾਲਾ ਸਾਹਿਬ ਨੇ, ਇਹਨਾਂ ਵਿੱਚ ਵੀ ਇੰਨੀ ਜ਼ਿਆਦਾ ਕਰਪਸ਼ਨ ਨਹੀਂ ਆਈ ਹੈ ਨਾ। ਠੀਕ ਹੈ, ਇਹਨਾਂ ਰਾਜਨੀਤੀ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਹੁੰਦਿਆਂ ਹੋ ਸਕਦਾ ਕੁਝ ਕਮਜ਼ੋਰੀਆਂ ਆਈਆਂ ਹੋਣ, ਪਰ ਫਿਰ ਵੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਪੰਥਕ ਜਜ਼ਬਾ ਉਹਨਾਂ ਦੇ ਵਿੱਚ ਹੈ। ਸੋ ਤੇ ਬੀਬੀ ਸਤਵੰਤ ਕੌਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਹੈ ਜਿਹੜੀ, ਸੋ ਇਹੋ ਜਿਹੇ ਗੁਰਸਿੱਖਾਂ ਦੀ ਅਗਵਾਈ ਹੇਠ ਉਹ ਭਰਤੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਪ੍ਰਧਾਨ ਦੇ ਤੌਰ ਤੇ ਪ੍ਰੋਜੈਕਟ ਨਹੀਂ ਹੁੰਦਾ, ਅੰਮ੍ਰਿਤਧਾਰੀ ਗੁਰਸਿੱਖ ਪ੍ਰਧਾਨ ਦੇ ਤੌਰ ਤੇ ਪ੍ਰੋਜੈਕਟ ਹੋ ਰਹੇ ਆ। ਇਹ ਸਾਰਾ ਅਕਾਲੀ ਦਲ ਦਾ ਸਾਰਾ ਸੰਕਟ ਨਾਲ ਸਾਹਮਣੇ ਆ ਰਿਹਾ ਹੈ। ਤੁਸੀਂ ਜਿਹੜੇ ਨਾਮ ਲਏ ਇਸ ਤੋਂ ਪਹਿਲਾਂ ਵੀ ਜਿਹੜਾ ਜਿੱਦਾਂ ਇਹ ਗੱਲਾਂ ਕਰ ਰਹੇ ਆ, ਕੀ ਤੁਹਾਨੂੰ ਲੱਗਦਾ ਵੀ ਚਲੋ ਮੰਨ ਲਿਆ ਜਾਵੇ ਵੀ ਇਹ ਲਾਂਭੇ ਕਰ ਦਿੱਤੇ ਜਾਂਦੇ ਆ, ਕੀ ਫਿਰ ਸ਼੍ਰੋਮਣੀ ਅਕਾਲੀ ਦਲ ਪਿੱਛੇ ਜਿਹੜੇ ABCD ਜੋ ਮਰਜ਼ੀ ਲੱਗਦਾ ਉਹਨੂੰ ਕੱਢ ਕੇ ਇਹ ਸੁਰਜੀਤ ਹੋ ਸਕਦਾ? ਹਾਂਜੀ ਹਾਂਜੀ, ਬਿਲਕੁਲ ਹੋ ਸਕਦਾ। ਸੋ ਗੱਲ ਅਕਾਲੀ ਦਲ ਦੇ ਸੁਰਜੀਤ ਹੋਣ ਦੀ ਨਹੀਂ, ਇਸ ਵੇਲੇ ਅਕਾਲੀ ਦਲ ਨੂੰ ਸੁਰਜੀਤ ਕਰਨ ਦਾ ਫਿਕਰ ਨਹੀਂ ਹੈ, ਸਿਰਫ ਬਾਦਲ ਪਰਿਵਾਰ ਨੂੰ ਸੁਰਜੀਤ ਕਰਨ ਦਾ ਫਿਕਰ ਲੱਗਿਆ ਹੋਇਆ ਹੈ। ਸੋ ਬਾਦਲ ਪਰਿਵਾਰ ਨੂੰ ਮਾਈਨਸ ਕਰਕੇ ਹੀ ਅਕਾਲੀ ਦਲ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ, ਪੰਥਕ ਲੀਹਾਂ ਤੇ ਸੁਰਜੀਤ ਕੀਤਾ ਜਾ ਸਕਦਾ। ਬਹੁਤ ਵੱਡੀਆਂ ਸੰਭਾਵਨਾਵਾਂ ਨੇ। ਸੋ 2 ਤਰੀਕ ਨੂੰ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਹੈ, ਉਸ ਦੀ ਅਗਵਾਈ ਹੇਠ ਜੇ ਅਕਾਲੀ ਦਲ ਦੀ ਮੈਂਬਰਸ਼ਿਪ ਹੁੰਦੀ ਆ ਤਾਂ ਅਕਾਲੀ ਦਲ ਸੁਰਜੀਤ ਹੋਏਗਾ, ਪਰ ਬਾਦਲ ਪਰਿਵਾਰ ਸੁਰਜੀਤ ਨਹੀਂ ਹੋਏਗਾ। ਹੁਣ ਸਾਰਾ ਜ਼ੋਰ ਬਾਦਲ ਪਰਿਵਾਰ ਨੂੰ ਸੁਰਜੀਤ ਕਰਨ ਤੇ ਲੱਗਿਆ ਹੋਇਆ, ਨਾ ਕਿ ਅਕਾਲੀ ਦਲ ਨੂੰ। ਇਸ ਤੋਂ ਪਹਿਲਾਂ ਵੀ 25-30 ਸਾਲ ਬਾਦਲ ਪਰਿਵਾਰ ਨੂੰ ਬਚਾਉਣ ਦੇ ਯਤਨ ਹੋਏ ਆ, ਅਕਾਲੀ ਦਲ ਨੂੰ ਬਚਾਉਣ ਦੇ ਯਤਨ ਨਹੀਂ ਹੋਏ ਨਾ। ਸੋ ਸਾਨੂੰ ਲੱਗਦਾ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈਗਾ। ਅਕਾਲੀ ਦਲ ਅੱਜ ਵੀ ਸਿੱਖਾਂ ਵਿੱਚ ਅਕਾਲੀ ਦਲ ਲਈ, ਪੰਥਕ ਜਜ਼ਬੇ ਲਈ ਜਿਹੜੀ ਹੈਗੀ ਆ ਉਹ ਬੜੀ ਵੱਡੀ ਸੋਚ ਪਈ ਹੈਗੀ ਆ। ਇਕਬਾਲ ਸਿੰਘ ਝੁੰਦਾ ਦੀ ਕਮੇਟੀ ਨੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਅਕਾਲੀ ਲੀਡਰਾਂ ਨਾਲ ਤੇ ਵਰਕਰਾਂ ਨਾਲ ਗੱਲ ਕੀਤੀ ਤਾਂ 90% ਲੋਕਾਂ ਨੇ ਕਿਹਾ
ਵੀ ਬਾਦਲ ਪਰਿਵਾਰ ਨੂੰ ਲਾਂਭੇ ਕਰੋ। ਬਾਦਲ ਪਰਿਵਾਰ ਨੇ ਪੰਥਕ ਹਿੱਤਾਂ ਨੂੰ ਵਿਸਾਰ ਦਿੱਤਾ ਹੋਇਆ। ਅਕਾਲੀ ਦਲ ਆਪਣੇ ਪੰਥਕ ਏਜੰਡੇ ਤੋਂ ਬਹੁਤ ਪਿੱਛੇ ਚਲਿਆ ਗਿਆ। ਇਸ ਕਰਕੇ ਸਿੱਖ ਸੰਗਤਾਂ ਨੇ ਸਾਨੂੰ ਨਕਾਰ ਦਿੱਤਾ ਹੋਇਆ। ਸੋ ਅੱਜ ਵੀ ਇਕਬਾਲ ਸਿੰਘ ਝੁੰਦਾ ਦੀ ਕਮੇਟੀ ਦੀਆਂ ਸਿਫਾਰਸ਼ਾਂ ਅਧੀਨ ਔਰ 7 ਮੈਂਬਰੀ ਕਮੇਟੀ ਦੀ ਅਗਵਾਈ ਹੇਠ ਆ ਜਿਹੜਾ ਅਕਾਲੀ ਦਲ ਨੂੰ ਮੁੜ ਸਰਜੀਤ ਕੀਤਾ ਜਾ ਸਕਦਾ ਹੈ। ਮੁਹਿੰਮ ਦੀ ਤੁਸੀਂ ਗੱਲ ਕੀਤੀ ਅਕਾਲੀ ਦਲ ਦੇ, ਜਿਹੜਾ ਗੁਰਦੁਆਰਿਆਂ ਵਿੱਚ ਭਰਤੀ ਮੁਹਿੰਮ ਚਲਾ ਰਿਹਾ ਆ, ਕੀ ਇਹ ਭਾਰਤੀ ਕਾਨੂੰਨ ਦੇ ਹਿਸਾਬ ਦੇ ਨਾਲ ਠੀਕ ਆ ਕਿ ਉਸ ਦੀ ਉਲੰਘਣਾ ਹੈ? ਹਾਂਜੀ, ਬਿਲਕੁਲ ਇੱਥੇ ਡਬਲ ਸਟੈਂਡਰਡ ਆ ਰਹੇ ਆ ਅਕਾਲੀ ਦਲ ਦੇ। ਅਕਾਲੀ ਦਲ ਅਕਾਲ ਤਖਤ ਦੇ ਜਥੇਦਾਰ ਨੂੰ ਧਮਕੀਆਂ ਦੇ ਰਿਹਾ ਤੇ ਡਰਾ ਰਿਹਾ ਵੀ ਜੇ ਅਸੀਂ ਤਖਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ ਬਣਾਈ ਗਈ ਕਮੇਟੀ ਦੇ ਅਨੁਸਾਰ ਭਰਤੀ ਸ਼ੁਰੂ ਕਰਦੇ ਆ ਤਾਂ ਸਾਨੂੰ ਭਾਰਤੀ ਚੋਣ ਕਮਿਸ਼ਨ ਸਾਡੀ ਮਾਨਤਾ ਨੂੰ ਰੱਦ ਕਰ ਦਊਗਾ, ਹਨਾ। ਸੋ ਇਹ ਤਰਕ ਲੈ ਕੇ ਆਉਂਦੇ ਆ। ਹਾਲਾਂਕਿ ਮਨਜੀਤ ਸਿੰਘ ਖਹਿਰਾ ਤੇ ਹਰਵਿੰਦਰ ਸਿੰਘ ਫੂਲਕਾ ਜਾਂ ਹੋਰ ਵਕੀਲਾਂ ਨੇ ਇਹ ਸਪਸ਼ਟ ਕਰ ਦਿੱਤਾ ਵੀ ਅਕਾਲੀ ਦਲ ਦੀ ਮਾਨਤਾ ਬਿਲਕੁਲ ਵੀ ਖਤਮ ਨਹੀਂ ਹੋ ਸਕਦੀ। ਪਰ ਹੁਣ ਤੁਸੀਂ ਦੇਖੋ, ਕੱਲ ਹੀ ਅਕਾਲੀ ਦਲ ਦੇ ਇੱਕ ਲੀਡਰ ਨੇ ਟਵਿੱਟਰ ਤੇ, ਫੇਸਬੁੱਕ ਤੇ ਜਾਂ ਹੋਰ ਸੋਸ਼ਲ ਮੀਡੀਆ ਹੈਂਡਲਸ ਤੇ ਫੋਟੋਆਂ ਅਪਲੋਡ ਕਰੀਆਂ ਵੀ ਰੋਪੜ ਦੇ ਗੁਰਦੁਆਰਾ ਭੱਠਾ ਸਾਹਿਬ ਦੇ ਅੰਦਰ ਅਕਾਲੀ ਦਲ ਦੀ ਭਰਤੀ ਦੀ ਮੁਹਿੰਮ ਸ਼ੁਰੂ ਹੋਈ ਹੈ। ਹੁਣ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਭਰਤੀ ਦੀ ਮੁਹਿੰਮ ਦੀਆਂ ਫੋਟੋਆਂ ਪਾ ਕੇ ਅਕਾਲੀ ਦਲ ਦੀ ਮਾਨਤਾ ਖਤਮ ਨਹੀਂ ਹੁੰਦੀ। ਅਕਾਲੀ ਦਲ ਅੱਜ ਵੀ ਗੁਰਦੁਆਰਿਆਂ ਨੂੰ ਆਪਣੀ ਭਰਤੀ ਦੀ ਮੁਹਿੰਮ ਲਈ ਚਲਾ ਰਿਹਾ ਹੈ। ਸੋ ਇਸ ਲਈ ਅਕਾਲੀ ਦਲ ਨੂੰ ਜਿੱਥੇ ਗੁਰਦੁਆਰੇ ਆਪਣੇ ਰਾਜਸੀ ਹਿੱਤਾਂ ਲਈ ਠੀਕ ਬਹਿੰਦੇ ਆ ਉੱਥੇ ਵਰਤਦਾ, ਜਿੱਥੇ ਅਕਾਲ ਤਖਤ ਸਾਹਿਬ ਉਹਨਾਂ ਤੇ ਨੈਤਿਕਤਾ ਦਾ ਕੁੰਡਾ ਪਾਉਣ ਦੀ ਗੱਲ ਕਰਦਾ ਤੇ ਉੱਥੇ ਉਹ ਕਹਿੰਦੇ ਆ ਵੀ ਸਾਡੇ ਤੇ ਭਾਰਤੀ ਕਾਨੂੰਨ ਦਾ ਸਕੰਜਾ ਆ ਜਾਊਗਾ ਨਾ। ਸੋ ਅਕਾਲੀ ਦਲ ਝੂਠ ਬੋਲ ਰਿਹਾ ਹੈ, ਅਕਾਲ ਤਖਤ ਸਾਹਿਬ ਨੂੰ ਝੂਠ ਬੋਲ ਰਿਹਾ, ਸਿੱਖ ਪੰਥ ਨਾਲ ਝੂਠ ਬੋਲ ਰਿਹਾ ਹੈਗਾ।